एक होर देखिया पाकिस्तान के लोग गरीब शक ने पर दिल के गरीब नहीं है। दिल के राजे ने, दिल के अमीर ने। जो अवाम आ अवाम वर्ग अवाम की कोई तारीफ नहीं है। अवाम बहुत वधिया है। वो मजदूर बंदा सी बेचारा, असीं पैसे दे हटे तां भी पैसे नहीं लाए उन्हें। प्यार खत्म हो सकता है? प्यार खत्म नहीं हो सकता। बोली एक अपने बोली एक अपने दोए पंजाब एक। ਭਾਜੀ ਤੁਸੀਂ ਕਿਹੜੇ ਇਲਾਕੇ ਦੇ? ਇਹ ਸਿੰਚਲੀ ਉਹ ਜ਼ਿਲ੍ਹਾ ਇਹ ਤੁਹਾਡੇ ਇਲਾਕੇ ਦੇ ਆ? ਨਹੀਂ ਜਾਣਦੇ ਇਹਨਾਂ ਨੂੰ? ਨਹੀਂ ਜਾਣਦੇ। ਕੀ ਕੰਮ ਕਰਦੇ ਤੁਸੀਂ? ਮੈਂ ਜ਼ਿਮੀਦਾਰਾ ਕਰਦਾ। ਇਹ ਤੁਹਾਡੇ ਨਾਲੋਂ ਜ਼ਿਆਦਾ ਅਮੀਰ ਆਦਮੀ ਨੇ। ਕੋਈ ਮਸਲਾ ਸਾਡੇ ਮਹਿਮਾਨ ਤਾਂ ਦਿਲ ਦੀ ਮੇਰੀ ਚਾਹੀਦੀ ਆ। ਇਹ ਤੁਹਾਡੇ ਨਾਲੋਂ ਜ਼ਿਆਦਾ ਅਮੀਰ ਨੇ ਜਿਨ੍ਹਾਂ ਦੇ ਪੈਸੇ ਤੁਸੀਂ ਦਿੱਤੇ ਆ। ਸਾਡੇ ਮਹਿਮਾਨ ਤਾਂ ਜਿਵੇਂ ਸਿਰੋਂ ਚੰਨਿਓ ਟੂ ਇੱਥੇ ਸਰਕਾਰਾਂ ਮਿਲਣ ਵਾਸਤੇ ਮੋਰ ਮੈਨੂੰ ਕੋਈ ਕੰਮ। ਲੋ ਜੀ ਵੇਖੋ ਇਹ ਮੁਹੱਬਤ ਹੈ। ਤੇ ਚਨਿਓੜ ਇੱਥੋਂ ਮੇਰਾ 200 ਮੀਲ ਹੈਗਾ ਜੀ। ਅੱਜ 200 ਕਿਲੋਮੀਟਰ 200 ਕਿਲੋਮੀਟਰ ਹੈ ਚਨਿਓੜ। ਤੁਹਾਡੇ ਮੁਖੜੇ ਵੇਖਣ ਆਇਆ। ਕੀ ਹਾਲ ਤੁਹਾਡਾ? ਠੀਕ ਠਾਕ। ਮੈਂ ਕਹਿੰਦਾ ਬੜਾ ਜ਼ਬਰਦਸਤ ਤਾਲ ਆਇਆ ਮੁੱਛਾਂ ਨੂੰ ਤਾਏ ਨੇ। ਖੈਰ ਹੋ ਗਈ ਸ਼ੇਰਾਂ ਦੀਆਂ ਮੁੱਛਾਂ ਤਾਂ ਹੀ ਹੁੰਦੀਆਂ। ਖੈਰ ਹੋ ਗਈ, ਸਵਾਦ ਆ ਗਿਆ। ਆਰਮੀ ਦੀ ਸਰਵਿਸ ਕੀਤੀ ਆ। ਆਰਮੀ ਦੀ ਮੈਂ ਕਿਹਾ ਨਾ ਵੀ ਕੀਤੀ ਹੋਵੇ ਮਜ਼ਾ ਆਉਂਦਾ ਹੈ ਜੀ। ਮੁੱਛ ਨੂੰ ਵੱਟ ਚੜਿਆ ਹੋਵੇ ਤੇ ਜਾਂ ਪੁੱਠਾ ਵੱਟ ਚੜਿਆ ਹੋਵੇ ਤੇ ਹੋਰ ਤਰ੍ਹਾਂ ਠੰਡ ਪੈ ਜਾਂਦੀ ਹੈ। ਨੰਬਰ ਦੇ ਵਿੱਚ ਕੁਝ ਨਹੀਂ ਪਿਆ। ਸੱਚੀ ਗੱਲ ਪਤਾ ਨਹੀਂ ਕੱਲ ਨੂੰ ਮੈਂ ਮਰ ਜਾਣਾ, ਹਾਂ। ਤੁਸੀਂ ਮਰ ਜਾਣਾ। ਦੁਨੀਆ ਜੱਗ ਮੇਲਾ ਸਰਾਮ ਨਹੀਂ, ਕੋਈ ਤੁਰ ਜਾਂਦਾ ਆ, ਕੋਈ ਆ ਜਾਂਦਾ, ਕੋਈ ਫੁੱਲਾਂ ਨਾਲ ਵੀ ਹੱਸਦਾ ਨਹੀਂ, ਕੋਈ ਕੰਡਿਆਂ ਨਾਲ ਨਿਭਾ ਜਾਂਦਾ ਹੈ। ਇਹ ਪੈਸੇ ਬਾਹਰ ਕੱਢ। ਮੇਰੇ ਕੋਲ 50 ਰੁਪਏ, ਸਰਦਾਰ ਕੋਲੋਂ 20 ਰੁਪਏ, ਜਿੰਨੇ ਵੀ ਨੇ ਇਹ ਵੀ ਬੜੇ ਨੇ। ਸਰਦਾਰ ਜੀ ਕੀ ਹਾਲ ਹੈ ਜੀ? ਫਿਟਫਾਟ ਜੀ, ਜੁੱਸਾ ਸੈੱਟ ਆ ਮਾਸ਼ਾਅੱਲਾ। ਕੌਡੀ ਕੌਡੀ ਖੇਡਦੇ? थोड़ी खेड़दा ਜਵਾਨੀ ਦੇ ਵਿੱਚ ਡੰਡ ਛੰਡ ਕੱਢਦੇ ਹੋਗੇ, ਬਾਲੇ ਕੱਢਦੇ ਹੋਗੇ। वाले दा ਲੋਕਾਂ ਦੇ ਬਾਲੇ ਕੱਢੇ ਮੈਨੂੰ ਤੇ ਇੰਜ ਲੱਗਦਾ। गरीबी ने कड्डे पैने वाले ਕਿਹੜੀ ਜਗ੍ਹਾ ਤੋਂ ਆਏ ਭਾਜੀ? ਨਵਾਂ ਸ਼ਹਿਰ ਤੋਂ। ਨਵਾਂ ਸ਼ਹਿਰ ਤੋਂ। ਪਿੰਡ ਕਿਸੇ ਚੋਂ ਕਿ ਸ਼ਹਿਰ ਚ? ਲੰਗੜੋਆ ਪਿੰਡ। ਲੰਗੜੋਆ ਤਹਿਸੀਲ ਨਵਾਂ ਸ਼ਹਿਰ, ਜ਼ਿਲ੍ਹਾ ਨਵਾਂ ਸ਼ਹਿਰ। ਸ਼ਹੀਦ ਭਗਤ ਸਿੰਘ ਨਗਰ ਨਵਾਂ ਸ਼ਹਿਰ। ਅੱਛਾ ਅੱਛਾ। ਕਿੱਦਾਂ ਮਹਿਸੂਸ ਕੀਤਾ? ਵਧੀਆ ਜੀ, ਠੀਕ ਹੈ, ਸਭ ਫਿਟਫਾਟ ਹਾਂਜੀ। ਲੋਕ ਪਿਆਰ ਕਰਦੇ? ਬਹੁਤ ਕਰਦੇ। ਲਵ ਯੂ ਕਹਿੰਦੇ ਖੁਸ਼ ਹੋ ਜਾਂਦੇ? ਸਿਸਟਮ ਨਹੀਂ ਵਧੀਆ, ਬਾਕੀ सिस्टम ਠੀਕ बढ़िया नहीं ਹੈ। है उरे। ਸਿਸਟਮ ਵਧੀਆ ਨਹੀਂ। ਜੋ ਸਿਕਿਉਰਿਟੀ ਵਾਲਾ ਸਿਸਟਮ ਹੈ ਬਹੁਤ ਮਾੜਾ ਹੈ। ਸਾਡੇ ਤੇ ਹੁੰਦਾ ਹੈ ਬੰਦਿਆਂ ਨੂੰ ਇਕੱਠੇ ਕਰ ਲੈਂਦੇ ਨੇ, ਬਾਹਰ ਨਹੀਂ ਕੱਢਦੇ। ਧੱਕਾ ਬਾਹਰ ਲੈਂਦੇ ਮੁੱਕੀ 4-4 8-8 ਘੰਟੇ ਤੋਂ 5-8 ਘੰਟੇ ਬੱਸਾਂ 'ਚ ਬਿਠਾ ਕੇ ਰੱਖਦੇ ਨੇ। 10-10 ਘੰਟੇ ਕਿਸੇ ਨੇ ਬਾਥਰੂਮ ਕਰਨਾ ਹੁੰਦਾ, ਬਜ਼ੁਰਗ ਨੇ ਕਈ ਵਿੱਚ ਨਹੀਂ ਤੁਰ ਫਿਰ ਹੁੰਦਾ ਉਹਨਾਂ ਤੋਂ। ਆਹ ਗੇਟ ਨਾ ਖੋਲ੍ਹਣ ਸਵੇਰੇ ਆਇਆ ਜੀ 2 ਵਜੇ ਸਾਰੇ ਇਕੱਠੇ ਹੋ ਗਏ। ਚੱਕਰ ਪਤਾ ਕੀ ਹੈ ਜੀ, ਜਿਹੜਾ ਬੰਦਾ ਪਹਿਲੀ ਵਾਰ ਆਇਆ ਹੈ, ਉਹ ਮੁੜ ਕੇ ਨਹੀਂ ਆਊਗਾ ਉਰੇ। ਵਜ੍ਹਾ ਜੋ ਹਾਲਾਤ ਹੋ ਰਹੇ ਨੇ ਇੱਥੇ, ਨਹੀਂ ਸਰ ਵਜ੍ਹਾ 10-10 ਘੰਟੇ ਬੱਸਾਂ 'ਚ ਬਿਠਾ ਕੇ ਰੱਖਿਆ, 4 ਘੰਟੇ ਇੱਥੇ ਖੜਾ ਕੇ ਰੱਖਿਆ, ਗੇਟ ਨਹੀਂ ਖੋਲ੍ਹਿਆ ਉਰੇ। ਜਦ ਸਾਨੂੰ ਦਰਸ਼ਨ ਨਹੀਂ ਕਰਨ ਦੇਣੇ ਖੁੱਲੇ ਸਵੇਰੇ, ਧੁੱਪ 'ਚ ਖੜਾ ਕੇ ਰੱਖਿਆ ਉਰੇ। ਜੇ ਨਹੀਂ ਹੈਗਾ ਇਹਨਾਂ ਸਾਨੂੰ ਛੱਡਣ ਵਾਪਸ ਭੇਜਣ। 70 ਸਾਲ ਦਾ ਬਜ਼ੁਰਗ ਕਿਵੇਂ ਖੜ ਜੂਗਾ ਧੁੱਪੇ, ਤੁਸੀਂ ਆਪ ਦੱਸੋ। ਠੀਕ ਹੈ ਜੀ। ਈਵਨ ਜੋ ਸਿਕਿਉਰਿਟੀ ਆ, ਸਿਕਿਉਰਿਟੀ ਵਧੀਆ ਨਹੀਂ ਹੈਗੀ ਆ। ਸਿਕਿਉਰਿਟੀ ਦੀ ਤਰਫੋਂ ਤੁਹਾਨੂੰ ਕੀ ਪ੍ਰੋਬਲਮ ਆਈ? ਸਿਕਿਉਰਿਟੀ ਬਾਹਰ ਨਹੀਂ ਜਾਣ ਦਿੰਦੀ। ਬਾਹਰ ਉਹ ਤਾਂ ਕਹਿੰਦੇ ਨਹੀਂ ਕੋਈ ਬਸਾ, ਸਿਕਿਉਰਿਟੀ ਗੇਟ ਲਾਈ ਖੜੀ ਆ ਉਰੇ। ਠੀਕ ਇੱਥੇ ਹੈ। ਇੰਨੇ ਸਵੇਰੇ ਰਸ਼ ਸੀਗਾ ਸਾਰੇ, ਕਿਸੇ ਨੇ ਨਹੀਂ ਗੇਟ ਜੋ ਖੋਲ੍ਹਿਆ। ਅਵਾਮ ਆ ਅਵਾਮ ਵਰਗ ਅਵਾਮ ਦੀ ਕੋਈ ਤਾਰੀਫ ਨਹੀਂ ਹੈ। ਅਵਾਮ ਬਹੁਤ ਵਧੀਆ ਵਧੀਆ ਜੀ, ਬਹੁਤ ਵਧੀਆ। ਹੁਣ ਇਹ ਕਾਰਡ ਵਾਲਾ ਸਾਨੂੰ ਲੈ ਕੇ ਆਇਆ, ਕਹਿੰਦਾ ਪੈਸੇ ਨਹੀਂ ਲੈਣੇ, ਮੈਂ ਉੱਥੇ ਲੈ ਕੇ ਛੱਡ ਕੇ ਗਿਆ ਛੱਡ ਕੇ ਗਿਆ। ਬਹੁਤ ਬੰਦੇ ਦੇਖੇ ਰਕਸ਼ਿਆਂ ਵਾਲੇ ਮਜ਼ਦੂਰ ਆਦਮੀ ਨੇ। ਉਹ ਤਾਂ ਕਾਰ ਵਾਲਾ ਸੀ ਕਿ ਨੇ? ਉਹ ਮਜ਼ਦੂਰ ਬੰਦਾ ਸੀ ਵਿਚਾਰਾ, ਅਸੀਂ ਪੈਸੇ ਦੇ ਹਟੇ ਤਾਂ ਵੀ ਪੈਸੇ ਨਹੀਂ ਲਾਏ ਉਹਨੇ। ਕਹਿੰਦਾ ਬੜੀ ਗੱਲ ਹੈ ਮੁਹੱਬਤ ਹੈ ਨਾ। ਹਾਂਜੀ ਹਾਂਜੀ ਹਾਂ। ਉਹਨੇ ਸਾਨੂੰ ਠੰਡੇ ਪਿਲਾਏ ਮੁੰਡੇ ਨੇ। ਉਹ ਵਿਚਾਰਾ ਫੜੀ ਦਾ ਹੀ ਬੈਠਾ ਸੀਗਾ। ਅਸੀਂ ਕਹਿੰਦੇ ਤੇਤੋਂ ਹੀ ਲਵਾਂ, ਗਰੀਬ ਬੰਦਾ ਦੁਕਾਨ ਤੋਂ ਨਹੀਂ ਲਏ ਅਸੀਂ, ਉਹ ਤੋਂ ਲਏ ਨੇ ਕੱਪੜੇ ਕਰੇ, ਸੂਤੀ ਕੱਪੜੇ। ਉਹਨੇ ਵੀ ਠੰਡਾ ਮੰਗਾ ਕੇ ਪਿਲਾਇਆ। ਅਸੀਂ ਕਿਹਾ ਰਹਿਣ ਤੇ ਯਾਰ, ਇਹ ਕੰਮ ਨਾ ਕਰ। ਗੱਲ ਇਹ ਹੈ ਜੀ, ਆਵਾਮ ਤੇ ਤੁਹਾਡੇ ਨਾਲ ਪਿਆਰ ਕਰਦੀ ਹੈ ਨਾ। ਬਾਕੀ ਹੁਕੂਮਤਾਂ ਦੇ ਮਾਮਲਾਤ ਜਿਹੜੇ ਨੇ ਉਹ ਉਹਨਾਂ ਦੇ ਪਹਿਲਾਂ ਆਪਣੇ। ਸ਼ੁਰੂ ਤੋਂ ਇੱਦਾਂ ਹੀ ਚੱਲਦਾ ਹੈ, ਚੱਲੀ ਜਾਣਾ। ਇੱਕ ਦੇ ਟਾਈਮ ਨੇ ਹਟੂਗਾ ਇਹ। ਇਹ ਕਹਿੰਦੇ ਨੇ ਹੁਕੂਮਤਾਂ ਦੇ ਨਾ, ਮਾਮਲਾਤ ਉਹ ਉਹਨਾਂ ਦੇ ਆਪਣੇ ਨੇ। ਇਹ ਕਹਿੰਦੇ ਨੇ ਆਪਸ ਵਿੱਚ ਪਿਆਰ ਨਾ ਬਣ ਜਾਵੇ ਵੀ ਹਿੰਦੂ ਮੁਸਲਮਾਨਾਂ ਦਾ, ਆਪਣੇ ਦਾ ਮੁਸਲਮਾਨ ਸਿੱਖਾਂ ਦਾ ਪਿਆਰ ਨਾ ਬਣ ਜਾਵੇ। ਹਾਂ। ਇਹ ਗਵਰਨਮੈਂਟ ਇਹ ਚਾਹੁੰਦੀਆਂ ਨੇ। ਤੇ ਪਿਆਰ ਖਤਮ ਹੋ ਸਕਦਾ? ਕੇ ਰੱਖ ਲਈ। ਪਿਆਰ ਖਤਮ ਨਹੀਂ ਹੋ ਸਕਦਾ। ਇਹ ਬੋਲੀ ਇੱਕ ਆਪਣੇ ਹਾਂ। ਬੋਲੀ ਇੱਕ ਆਪਣੇ ਦੋਏ ਪੰਜਾਬ ਇੱਕ। ਬਾਕੀ ਬੱਸਾਂ ਦੇ ਵਿੱਚ ਜਿਹੜੇ 10 ਘੰਟੇ ਬਿਠਾ ਕੇ ਰੱਖਦੇ ਨੇ, ਇਹ ਨਾ ਬਿਠਾਉਣ, ਗੇਟਾਂ ਦੇ ਉੱਤੇ ਫੁੱਲ ਕਰ ਦੇਣ। ਹੁਣ ਪਰਲਾ ਗੇਟ ਸਾਨੂੰ ਖੋਲ੍ਹੇ ਨੇ, ਅਸੀਂ ਮਿੰਨਤਾਂ ਕਰ ਰਹੇ। ਪਰਲਾ ਮਨਾਰੇ ਪਾਕ ਤੋਂ ਅੱਗੇ ਵਾਲਾ ਗੇਟ, ਉਹ ਗੇਟ ਖੋਲ੍ਹਿਆ ਨਹੀਂ ਇਹਨਾਂ ਨੇ। ਪਹਿਲਾਂ ਅਸੀਂ ਉੱਧਰ ਨੂੰ ਗਏ, ਕਿਲੋਮੀਟਰ ਇੱਧਰ ਚੱਲ ਕੇ ਆਏ, ਫਿਰ ਕਹਿੰਦੇ ਗੇਟ ਨਹੀਂ ਖੋਲ੍ਹਣਾ ਹੈ। ਨਹੀਂ ਭਾਜੀ ਸਰ ਹੋ ਗਏ ਸਰ। ਪਬਲਿਕ ਬਹੁਤ ਵਧੀਆ ਉਰੇ, ਬਹੁਤ ਵਧੀਆ ਡੀਲ ਕਰਦੇ ਨੇ। ਪਾਣੀ ਫਰਾਕ ਵਿੱਚ ਭਾਜੀ ਇੱਕ ਮਿੰਟ ਠਹਿਰ ਜਾ ਧੋਣੀ ਹੈ।
ਆ ਝੂਠਾ ਗਲਾਸ ਹੈ ਆ ਲੈ ਭਾਜੀ ਭਾਜੀ ਤੁਸੀਂ ਕਿਹੜੇ ਇਲਾਕੇ ਦੇ ਇਹ ਚਨਿਓਟ ਇਹਦੇ- ਜ਼ਿਲ੍ਹਾ ਇਹ ਤੁਹਾਡੇ ਚਨਿਓਟ। ਇਲਾਕੇ ਦੇ ਆ? ਨਹੀਂ ਜਾਣਦੇ ਇਹਨਾਂ ਨੂੰ ਨਹੀਂ ਜਾਣਦਾ ਕੀ ਕੰਮ ਕਰ ਰਹੇ ਗਲਾਸ ਤੁਸੀਂ? ਨਹੀਂ ਮੈਂ ਜ਼ਿਮੀਦਾਰਾ ਕਰਦਾ ਇਹ ਤੁਹਾਡੇ ਨਾਲੋਂ ਜ਼ਿਆਦਾ ਅਮੀਰ ਆਦਮੀ ਨੇ ਕੋਈ ਮਸਲਾ ਸਾਡੇ ਮਹਿਮਾਨ ਤਾਂ ਦਿਲ ਦੀ ਮੇਰੀ ਚਾਹੀਦੀ ਆ ਇਹ ਤੁਹਾਡੇ ਨਾਲੋਂ ਜ਼ਿਆਦਾ ਅਮੀਰ ਨੇ ਜਿਨ੍ਹਾਂ ਮੇਰੀ ਚਾਹੀਦੀ ਜਿਨ੍ਹਾਂ ਦੇ ਪੈਸੇ ਤੁਸੀਂ ਦਿੱਤੇ ਆ ਭਾਜੀ ਸਾਡੇ ਮਹਿਮਾਨ ਤਾਂ ਇਹਨੇ ਮੇਰੀ ਕਿਹੜਾ ਦਿਲ ਦੀ ਰੋਜ਼ ਚਾਹੀਦੀ ਆ ਹੋਵੇ ਪੈਸਿਆਂ ਦੀ ਮੇਰੀ ਨਹੀਂ ਹੁੰਦੀ ਦਿਲ ਦੀ ਮੇਰੀ ਚਾਹੀਦੀ ਆ ਕਿੱਦਾਂ ਮਹਿਸੂਸ ਹੋਇਆ ਜੀ ਵਧੀਆ ਜੀ ਵਧੀਆ ਜੀ। ਇੱਕ ਹੋਰ ਗੱਲ ਦੇਖੀ ਇੱਧਰ ਕਿਹੜਾ ਸਾਦਾ ਆਦਮੀ ਹੈ ਹੈਂ? ਉਹਦਾ ਦਿਲ ਦੇਖੋ ਨਹੀਂ, ਨਹੀਂ, ਇੱਕ ਹੋਰ ਦੇਖ ਮੁਹੱਬਤ ਦੇਖੋ ਉਹ ਬਾਬੇ ਨਾਨਕ ਦੀ ਧਰਤੀ ਹੈ ਤੇ ਸਭ ਇੱਕ ਕੁਝ ਹੋਰ ਹੈ। ਦੇਖਿਆ ਪਾਕਿਸਤਾਨ ਦੇ ਲੋਕ ਗਰੀਬ ਸ਼ੱਕ ਨੇ ਪਰ ਦਿਲ ਦੇ ਗਰੀਬ ਨਹੀਂ ਹੈ ਦਿਲ ਦੇ ਰਾਜੇ ਨੇ ਦਿਲ ਦੇ ਅਮੀਰ ਨੇ ਗਰੀਬ ਸ਼ੱਕ ਨੇ ਪਾਕਿਸਤਾਨ ਦੇ ਲੋਕ ਪਰ ਦਿਲ ਦੇ ਅਮੀਰ ਨੇ ਸਭ ਕੁਝ ਬੰਦਾ ਹੈ। ਦਿਲ ਦਾ ਅਮੀਰ ਚਾਹੀਦਾ ਕੋਈ ਚੀਜ਼ ਦਾ ਘਾਟਾ ਨਹੀਂ ਬਾਬੇ ਨਾਨਕ ਦੀ ਘਾਟੀ ਬਸ ਠੀਕ ਹੈ ਸਭ ਕੁਝ ਨਾ? ਹੈ। ਦਿਲ ਦਾ ਅਮੀਰ ਚਾਹੀਦਾ ਬੰਦਾ ਉਹਦਾ ਚਾਹੇ ਕਿੱਦਾਂ ਪੱਲੇ ਕਰਦੇ ਦਵਾਨੀ ਨਾ ਆਪਾਂ ਹੋਵੇ ਦਿਲ ਦਾ ਅਮੀਰ ਹੋਵੇ ਬੰਦਾ ਭਾਈ ਜੀ ਸਿਰੋਂ ਚਨਿਓਟ ਤੋਂ ਇੱਥੇ ਸਰਦਾਰਾਂ ਮਿਲਣ ਵਾਸਤੇ ਮੋਰ ਮੈਨੂੰ ਕੋਈ ਕੰਮ ਲੋ ਜੀ ਵੇਖੋ ਇਹ ਮੁਹੱਬਤ ਹੈ ਤੇ ਚਨਿਓੜ ਇੱਥੋਂ ਮੇਰਾ 200 ਮੀਲ ਹੈਗਾ ਜੀ ਅੱਜ 200 ਕਿਲੋਮੀਟਰ 200 ਕਿਲੋਮੀਟਰ ਹੈ ਚਨਿਓੜ ਤੁਹਾਡੇ ਮੁਖੜੇ ਹੀ ਵੇਖਣ ਆਇਆ ਸਾਡਾ ਉੱਥੇ ਸਾਡਾ ਗੋਤੀ ਬੈਠਾ ਉੱਥੇ ਆਪਣਾ ਸਾਡੇ ਹੱਥ ਘਰੇ ਰਹਿੰਦੇ ਨੇ ਮਾਨੂ ਪਰ ਉਹ ਭੱਟੀ ਸਾਹਿਬ ਉਹਦਾ ਮੁੰਡਾ ਬਾਹਰ ਗਿਆ ਇੰਗਲੈਂਡ ਚਨਿਓਟੇ ਰਹਿੰਦੇ ਨੇ ਉਹ ਚਨਿਓਟ ਜਿਹੜਾ ਨਾ ਚਨਿਓੜ ਸ਼ਹਿਰ 'ਚ ਰਹਿੰਦੇ ਤੁਸੀਂ ਨਹੀਂ ਜੀ ਪਿੰਡ ਪਿੰਡ ਰਜੋਇਆ ਸਦਾਤ ਅੱਛਾ ਲੋ ਜੀ ਲੋ ਸਰਦਾਰ ਜੀ ਆਪਣੇ ਜਿਹੜਾ ਨਾ ਲਹਿੰਦੇ ਪੰਜਾਬ ਵਾਲੇ ਵੀਰਾਂ ਨੂੰ ਕੋਈ ਪੈਗਾਮ ਦੇ ਦਿਓ ਉਹਨਾਂ ਦੇ ਬਾਰੇ ਤੁਹਾਡੇ ਕੀ ਕਮੈਂਟਸ ਨੇ ਵੀਰਾਂ ਨੂੰ ਪੈਗਾਮ ਅਸੀਂ ਇਹੀ ਦਿੰਦੇ ਹਾਂ ਸਾਡੀ ਗਵਰਨਮੈਂਟ ਤੁਹਾਨੂੰ ਵੀਜ਼ਾ ਦੇਵੇ ਤੁਸੀਂ ਵੀ ਉੱਧਰ ਸਾਡੇ ਕੰਨੀ ਆਵੋ ਅਸੀਂ ਤੁਹਾਡਾ ਚਾਅ ਨਾਲ ਪਿਆਰ ਮੁਹੱਬਤ ਤੁਹਾਡਾ ਕਰੀਏ ਬਾਕੀ ਇਹੀ ਕਹਿੰਦੇ ਆ ਵੀ ਆਪਾਂ ਆਪਸ ਵਿੱਚ ਪਿਆਰ ਬਣਾ ਕੇ ਰੱਖੋ ਹੋਰ ਇੱਥੋਂ ਲੈ ਕੁਝ ਨਹੀਂ ਜਾਣਾ ਅੱਜ ਮਰਿਆ ਕੱਲ ਦੂਆ ਦਿਨ ਆਵਾਮ ਦਾ ਤੁਹਾਡੇ ਨਾਲ ਕਿਸ ਤਰ੍ਹਾਂ ਦਾ ਰਵੱਈਆ ਹੈ? ਆਵਾਮ ਦੀ ਤਾਂ ਕੋਈ ਤਾਰੀਫ ਹੀ ਨਹੀਂ ਕਰ ਸਕਦੇ ਆਵਾਮ ਇੰਨੀ ਵਧੀਆ ਹੈ ਠੀਕ ਹੈ ਆਵਾਮ ਦੀ ਤਾਂ ਕੋਈ ਗੱਲੇ ਮੁਕਾ ਦਿਓ ਤੁਸੀਂ ਪਾਕਿਸਤਾਨ 'ਚ ਤੁਹਾਡੇ ਬਜ਼ੁਰਗਾਂ ਦਾ ਕਿਹੜਾ ਪਿੰਡ ਸੀ ਸਾਡਾ ਸੀਗਾ ਜੀ ਚੱਕ ਨੰਬਰ 528 ਤਹਿਸੀਲ ਤਹਿਸੀਲ ਸਮੁੰਦਰੀ ਜ਼ਿਲ੍ਹਾ ਲੈਲਪੁਰ ਹੁਣ ਫੈਸਲਾਬਾਦ ਆ ਆਪਣਾ ਨਾਮ ਮੇਰਾ ਨਾਮ ਦਲਜੀਤ ਸਿੰਘ ਵਾਲਦ ਸਾਹਿਬ ਦਾ ਨਾਮ ਸਰਦਾਰ ਮਹਿੰਦਰ ਸਿੰਘ ਆਪਣੀ ਬਰਾਦਰੀ ਜੱਟ ਸਿੱਖ ਸੇਖੋਂ ਸ਼ੇਖੂ ਸੇਖੋਂ ਸ਼ੇਖੂ ਬਹੁਤ ਆ ਸਿੱਖ। ਤਾਂ ਜਿਹੜਾ ਹਾਂਜੀ ਇਹ ਸ਼ਿਵਪੁਰੇ 'ਚ ਵੀ ਕਾਫੀ ਘਰ ਹੈ ਇੱਕ ਪਿੰਡ ਸ਼ੇਖਮ ਸਾਡਾ ਇੱਧਰ ਸਲੂਣੀ ਝਾਲ ਦੇ ਕੋਲ ਆ ਸਾਡਾ ਠੀਕ ਹੈ ਖੈਰੋਫੀਅਤ ਦੇ ਆ ਨਾਲ ਸਤਿਆਣਾ ਬੰਗਲਾ ਖੈਰੋਫੀਅਤ ਨਾਲ ਚੱਲ ਗਏ ਪਾਰਟੀਸ਼ਨ ਦੇ ਦੌਰਾਨ ਬਜ਼ੁਰਗ ਹੈ ਜੀ ਜਿਸ ਟਾਈਮ ਪਾਰਟੀਸ਼ਨ ਹੋਈ ਖੈਰੋਫੀਅਤ ਨਾਲ ਹੀ ਚੱਲ ਗਏ ਹਾਂਜੀ ਹਾਂ ਖੈਰ ਚਲੇ ਗਏ ਪਿਆਰ ਮੁਹੱਬਤ ਸੀ ਉਧਰਲੇ ਆਪ ਛੱਡ ਕੇ ਆਏ ਸੀ ਤੇ ਬੱਲੋ ਦੀ ਹੈਡ ਤੱਕ ਅੱਛਾ ਤੁਹਾਡਾ ਕਿਹੜਾ ਪਿੰਡ ਸੀ ਜੀ ਬਜ਼ੁਰਗੋ ਮੇਰਾ ਲੰਗੜੋਆ ਨਵਾਂ ਸ਼ਹਿਰ ਜ਼ਿਲ੍ਹਾ ਆ ਸ਼ਹੀਦ ਭਗਤ ਸਿੰਘ ਪਾਕਿਸਤਾਨ 'ਚ ਤੁਹਾਡੇ ਬਜ਼ੁਰਗਾਂ ਪਿੰਡ ਸਾਡਾ ਉੱਧਰ ਹੀ ਸੀ। ਤੁਹਾਡੇ ਸ਼ੁਰੂ ਤੋਂ ਉੱਥੋਂ ਦੇ ਆ ਤੁਸੀਂ ਕੋਈ ਪੈਗਾਮ ਦੇ ਦਿਓ ਪਾਕਿਸਤਾਨ ਦੇ ਨੌਜਵਾਨਾਂ ਨੂੰ ਗਵਰਨਮੈਂਟ ਸਾਨੂੰ ਵੀਜ਼ਾ ਦੇਣ ਉੱਤੇ ਘੁੰਮੋ ਸਾਡੇ ਕੋਲ ਆਓ ਤੁਸੀਂ ਅਸੀਂ ਤੁਹਾਨੂੰ ਦੱਸੀਏ ਵੀ ਅਸੀਂ ਕੀ ਆ ਇਹ ਆਪਣੇ ਜਿਹੜਾ ਮੇਜ਼ਬਾਨ ਨੂੰ ਇੱਕ ਜੱਫੀ ਪਾ ਲਓ ਜਿਹਨੇ ਸਕੰਜਵੀ ਨੇ ਤੁਹਾਡੀ ਤਵਾਜ਼ਿਆ ਕੀਤੀ ਬਹੁਤ ਠੰਡ ਪੈ ਗਈ ਠੰਡ ਪੈ ਗਈ ਇੰਜੀ ਹੈ ਜੀ ਅੱਲਾ ਇਸੇ ਤਰ੍ਹਾਂ ਮੁਹੱਬਤਾਂ ਕਾਇਮ ਰੱਖੇ ਬਹੁਤ ਮਿਹਰਬਾਨੀ ਜੀ ਚੰਗਾ ਭਾਈ ਸ਼ੁਕਰੀਆ ਕੀ ਹਾਲ ਨੇ ਤੁਹਾਡੇ ਕੀ ਨਾਮ ਹੈ ਜੀ ਤੁਹਾਡਾ ਸਰਦਾਰ ਬਲਬੀਰ ਸਿੰਘ ਸਰਦਾਰ ਬਲਬੀਰ ਸਿੰਘ ਜੀ ਕਿੱਥੋਂ ਆਏ ਜੀ ਅਸੀਂ ਤਰਨਤਾਰਨ ਡਿਸਟ੍ਰਿਕਟ ਤਰਨਤਾਰਨ ਪਿੰਡ ਪਿੰਡ ਬੱਠੇ ਭੈਣੀ ਬੱਠੇ ਭੈਣੀ ਹਾਂਜੀ। ਪਾਕਿਸਤਾਨ 'ਚ ਤੁਹਾਡੇ ਬਜ਼ੁਰਗਾਂ ਦਾ ਕਿਹੜਾ ਪਿੰਡ ਸੀ ਪਿੱਛੇ ਇਹਨਾਂ ਦੇ ਅੱਗੇ ਗਿਆ ਇੱਥੇ ਆ ਬਾਰ ਦੇ ਵਿੱਚ ਸੀਗੇ ਸਾਹੀਵਾਲ ਕਿ ਹਾਂ। ਫੈਸਲਾਬਾਦ ਬਾਹਰ ਕਿੱਧਰ ਇੱਧਰ ਮੈਂ ਸ਼ਾਹੀਵਾਲ ਸਾਈਡ ਤੇ ਅੱਛਾ ਉਦੋਂ ਬਾਅਦ ਮੁੜ ਕੇ ਨਹੀਂ ਕੋ ਅੱਜ ਪਹਿਲਾ ਮੌਕਾ ਸਾਡਾ ਬਣਿਆ ਹੁੰਦਾ ਪਹਿਲੀ ਦਫਾ ਆਏ ਤੁਸੀਂ ਠੀਕ ਹੈ ਕੀ ਮਹਿਸੂਸ ਕੀਤਾ ਤੁਸੀਂ ਆ ਕੇ ਇੱਥੇ ਮਹਿਸੂਸ ਤੇ ਬਹੁਤ ਹੀ ਵਧੀਆ ਆ ਤੁਹਾਡੇ ਪਬਲਿਕ ਨੇ ਤੁਹਾਡੀ ਨੇ ਵੀ ਪਿਆਰ ਦਿੱਤਾ ਇਧਰੋਂ ਵੀ ਪਿਆਰ ਮਿਲਿਆ ਅਸੀਂ ਵੀ ਉਹਨਾਂ ਨੂੰ ਪਿਆਰ ਦਿੱਤਾ ਬਿਲਕੁਲ ਸਹੀ ਸਲਾਮਤ ਹੈ ਠੀਕ ਹੋ ਗਿਆ ਹਾਂਜੀ ਤੇ ਕਿਸ ਤਰ੍ਹਾਂ ਜਿਸ ਟਾਈਮ ਤੁਸੀਂ ਸਰਹੱਦ ਪਾਰ ਕੀਤੀ ਤੇ ਕੀ ਮਹਿਸੂਸ ਕੀਤਾ ਪਬਲਿਕ ਨੇ ਤੇ ਪਿਆਰ ਦਿੱਤਾ ਜਿਸ ਟਾਈਮ ਤੁਸੀਂ ਸਰਦੋ ਇੱਧਰ ਆ ਗਏ ਹਾਂਜੀ ਤੇ ਸਰਹੱਦ ਪਾਰ ਕਰਨ ਲੱਗਿਆ ਤੁਸੀਂ ਤੁਹਾਡੇ ਮਨ ਨੂੰ ਕੀ ਮਹਿਸੂਸ ਹੋਇਆ ਸਾਨੂੰ ਤਾਂ ਇੰਨੀ ਕੁ ਸਕੂਨ ਮਿਲੀ ਵੀ ਅਸੀਂ ਆਪਣੇ ਪੰਜਾਬ 'ਚ ਵੜ ਗਏ ਇੱਕ ਘਰ ਚੋਂ ਉੱਠ ਕੇ ਦੂਸਰੇ ਘਰ ਆ ਗਏ ਹਾਂਜੀ। ਇੱਕ ਬੂਹੇ ਨਿਕਲੇ ਦੂਸਰੇ ਘਰ ਆ ਦੂਜੇ ਵੜ ਗਏ। ਹੈ ਦੂਸਰੇ ਵੜ ਗਏ ਠੀਕ ਹੈ ਆਵਾਮ ਦੇ ਨਾਲ ਕੀ ਮਹਿਸੂਸ ਕੀਤਾ ਰਵੱਈਏ ਜਿਹੜੇ ਨੇ ਆਵਾਮ ਦੇ ਆਵਾਮ ਨੇ ਮਹਿਸੂਸ ਕੀਤਾ ਵਾ ਤੁਹਾਡੀ ਸਿਕਿਉਰਿਟੀ ਨੇ ਬੜੀ ਇੱਜ਼ਤ ਕੀਤੀ ਆ ਪਬਲਿਕ ਨੇ ਉਦੋਂ ਵੀ ਜ਼ਿਆਦਾ ਤਸਵੀਰਾਂ ਖਿਚਾ ਕੇ ਇੱਜ਼ਤ ਕੀਤੀ ਹੈ ਪਬਲਿਕ ਵੀ ਪਿਆਰ ਕਰਦੀ ਹੈ ਦੁਬਾਰਾ ਫੇਰ ਦਿਲ ਕਰੇ ਐਡੇ ਬੱਚੇ ਨਾ ਸਾਡੇ ਗਲ ਲੱਗ ਕੇ ਮਿਲੇ ਬੱਚੀਆਂ ਪਾਪਾ ਵਾਹ ਜੀ ਵਾਹ ਕੀ ਆਈ ਬਾਤ ਹੈ ਭਾਜੀ ਕੀ ਹਾਲ ਤੁਹਾਡਾ ਠੀਕ ਠਾਕ ਮੈਂ ਕਹਿੰਦਾ ਬੜਾ ਜ਼ਬਰਦਸਤ ਤਾਲ ਆਇਆ ਮੁੱਛਾਂ ਨੂੰ ਤਾਏ ਨੇ ਖੈਰ ਹੋ ਗਈ ਸ਼ੇਰਾਂ ਦੀਆਂ ਮੁੱਛਾਂ ਤਾਂ ਹੀ ਹੁੰਦੀਆਂ ਖੈਰ ਹੋ ਗਈ ਸਵਾਦ ਆ ਗਿਆ ਆਰਮੀ ਦੀ ਸਰਵਿਸ ਕੀਤੀ ਆ ਆਰਮੀ ਦੀ ਮੈਂ ਕਿਹਾ ਨਾ ਵੀ ਕੀਤੀ ਹੋਵੇ ਮਜ਼ਾ ਆਉਂਦਾ ਹੈ ਜੀ ਮੁੱਛ ਨੂੰ ਵੱਟ ਚੜਿਆ ਹੋਵੇ ਤੇ ਪੁੱਠਾ ਵੱਟ ਚੜਿਆ ਹੋਵੇ ਤੇ ਹੋਰ ਜ਼ਰਾ ਠੰਡ ਪੈ ਜਾਂਦੀ ਹੈ ਕੀ ਨਾਮ ਹੈ ਤੁਹਾਡਾ
ਪ੍ਰਗਟ ਸਿੰਘ ਜੀ। ਤੇ ਭਾਜੀ ਕਿਹੜੇ ਪਿੰਡੋਂ ਆਏ ਤੁਸੀਂ? ਆਪਾਂ ਸੁਰ ਸਿੰਘ ਤੋਂ ਹਾਂ ਜੀ। ਸੁਰ ਸਿੰਘ ਸੁਰ ਸਿੰਘ, ਤਹਿਸੀਲ ਪੱਟੀ, ਜ਼ਿਲ੍ਹਾ ਤਰਨਤਾਰਨ। ਤਰਨਤਾਰਨ। ਹਾਂਜੀ। ਪਾਕਿਸਤਾਨ ਹਾਂ ਪੁਰਾਣਾ ਸਾਡਾ ਜ਼ਿਲ੍ਹਾ ਲਾਹੌਰੀ ਆ। ਪੁਰਾਣੇ ਲਾਹੌਰੀਏ ਆ ਜੀ ਇਹ। ਓਹੋ ਵਾਹ ਬਈ ਵਾਹ। ਓਕੇ ਸਾਡੇ ਸਾਡੀਆਂ ਪੁਰਾਣੀਆਂ ਰਜਿਸਟਰੀਆਂ ਦੇ ਵਿੱਚ ਪੇਪਰਾਂ ਦੇ ਵਿੱਚ ਫੱਜੇ ਦੇ ਪਾਵੇ ਖਾਦੇ? ਨਹੀਂ ਉਹਦਾ ਨਹੀਂ ਸਾਨੂੰ ਉਹਦਾ ਨਹੀਂ ਪਤਾ ਹੈ ਪਰ ਪੁਰਾਣੀਆਂ ਰਜਿਸਟਰੀਆਂ ਦੇ ਪੁਰਾਣੇ ਪੇਪਰਾਂ ਦੇ ਵਿੱਚ ਸਾਡਾ ਜ਼ਿਲ੍ਹਾ ਲਾਹੌਰੀ ਆ। ਅੱਛਾ ਤੁਸੀਂ ਇਹ ਪਿੰਡ ਕਿਹੜਾ ਸੀ? ਨਹੀਂ ਪਿੰਡ ਸਾਡਾ ਉਹ ਹੀ ਪਹਿਲਾਂ ਜਿਹੜਾ ਸੁਰ ਸਿੰਘ ਪਿੰਡ ਲਾਹੌਰ ਜ਼ਿਲ੍ਹੇ ਜੀ, ਅੰਮ੍ਰਿਤਸਰ ਜ਼ਿਲ੍ਹਾ ਬਾਅਦ ਚ ਬਣਿਆ। ਅੱਛਾ ਸੁਰ ਸਿੰਘ ਪਿੰਡ ਪਹਿਲੇ ਲਾਹੌਰ ਜ਼ਿਲ੍ਹੇ ਦਾ ਸੀ। ਜਿਹੜਾ ਲਾਹੌਰ ਸੀ ਦਾ। ਅੱਛਾ ਆਖਰੀ ਪਿੰਡ ਲਾਹੌਰ ਜ਼ਿਲ੍ਹੇ ਦਾ। ਲਾਹੌਰ ਜ਼ਿਲ੍ਹੇ ਦਾ ਆਖਰੀ ਪਿੰਡ ਹੈ। ਅੱਛਾ ਤੇ ਫਿਰ ਉਸ ਟਾਈਮ ਕਹਿ ਦੇਣਾ ਸੀ ਕਿ ਨਹੀਂ ਜੀ ਸਾਡੇ ਜਦੋਂ ਹੁਣ ਨਹੀਂ ਫਰਕ ਪੈ ਗਿਆ, ਰੋਸ਼ਨੀ ਜ਼ਿਆਦਾ ਵੀ ਹੈ। ਪਹਿਲਾਂ ਜਦੋਂ ਨਿੱਕੇ ਹਾਂ ਸਾਡੇ ਪਿੰਡੋਂ ਲਾਹੌਰ ਦੀ ਰੋਸ਼ਨੀ ਦੀਦੀ ਸੀ ਤਾਂ ਅੱਛਾ ਲਾਈਟਾਂ ਦੀ ਚਾਨਣ ਪਿੰਡ ਤੋਂ ਦੀ ਵੈਸੇ। ਲਾਹੌਰ ਦੀ ਰੋਸ਼ਨੀ ਤੁਹਾਡੇ ਪਿੰਡੋਂ ਨਜ਼ਰ ਆਉਂਦਾ ਹੈ? ਹਾਂ ਉਹਦੀ ਵਾਹ ਬਈ ਵਾਹ। ਅਜੇ ਵੀ ਪੜਾਣਾ ਦੇ ਸਾਨੂੰ ਦੂਜਾ ਦੂਰੋਂ ਪੜਾਣੇ ਦੇ ਲੋਕ ਸਾਨੂੰ ਦਿੰਦੇ ਆ। ਪੜਾਣਾ ਪੜਾਣਾ ਪਿੰਡ ਦਾ ਡਾਇਰਾ ਨਾ ਅੱਛਾ ਉਹਦੇ ਆਰਾਮ ਨਾਲ ਨਹੀਂ ਨਾ। ਪੜਾਣੇ ਦੇ ਲਾਗੇ ਹੀ ਹੈ? ਪੜਾਣੇ ਤੋਂ 5 ਕਿਲੋਮੀਟਰ 6 ਕਿਲੋਮੀਟਰ 10 ਕਿਲੋਮੀਟਰ 10 ਕਿਲੋਮੀਟਰ ਹੀ ਆ ਜੀ। ਅੱਛਾ ਠੀਕ ਹੈ। ਪੜਾਣੇ ਵੀ ਗੁਰਦੁਆਰਾ ਹੈਗਾ? ਹਾਂਜੀ ਛੇ ਪਾਤਸ਼ਾਹ ਹਾਂ ਛੇ ਪਾਤਸ਼ਾਹੀ। ਜ਼ਿਲ੍ਹਾ ਰਿਹਾ ਵਾ ਲਾਹੌਰ। ਹਾਂਜੀ ਅਸੀਂ ਲਲਿਆਣੀ ਤੋਂ ਗਏ ਕਸੂਰ ਲਾਗੋਂ। ਹਾਂਜੀ ਤੇ ਤੁਹਾਡੇ ਬਜ਼ੁਰਗਾਂ ਦੇ ਨਾਂ ਕੀ ਸੀ? ਮੇਰੇ ਦਾਦਾ ਜੀ ਦਾ ਨਾਮ ਹੈ ਸਰਦਾਰ ਦਲੀਪ ਸਿੰਘ, ਮੇਰੇ ਪਿਤਾ ਜੀ ਦਾ ਨਾਮ ਹੈ ਸਰਦਾਰ ਦਦਾਰ ਸਿੰਘ। ਹਾਂ। ਅਸੀਂ ਉਹ 15 ਦੇ ਵਿੱਚ ਇਥੋਂ ਮਜ਼ਦੂਰੀ ਲੈ ਕੇ ਆਦੇ ਪਿੰਡ ਵੀ ਘਰ ਵੇਖ ਕੇ ਸਭ ਕੁਝ। ਘਰ ਹੈ ਸੀ, ਮੌਜੂਦ ਸੀ? ਹਾਂ ਘਰ ਜਿਸ ਟਾਈਮ ਤੁਸੀਂ ਪਿੰਡ ਗਏ ਆਪਣੇ ਕੀ ਉਹ ਦੱਸਦੇ? ਕੱਚੇ ਘਰ ਸੀ, ਉਹ ਢਾਹ ਢੂਹ ਪੱਕੇ ਕੀਤੇ, ਬਣਾਏ ਕੋਠੀ। ਨਿਸ਼ਾਨੀਆਂ ਉਹ ਹੈ ਸਾਨੂੰ ਹਾਂ। ਵੀ ਇੱਥੇ ਕਰਕੇ ਹਾਂ, ਘਰ ਸਾਨੂੰ ਬਹੁਤ- ਪਿੰਡ ਵਾਲਿਆਂ ਨੇ ਤੁਹਾਨੂੰ ਕੀ ਮਹਿਸੂਸ ਕੀਤਾ ਮਤਲਬ ਤੁਸੀਂ ਗਏ ਕੀਤਾ ਵੀ ਜਿੱਦਾਂ ਕੋਈ ਨਾ ਕੋਈ ਨਿਵੇਕਲਾ ਪ੍ਰਾਹੁਣਾ, ਜਿੱਦਾਂ ਅੱਜ ਕੱਲ੍ਹ ਸਮਝੇ ਆਪਣੇ ਜਿੱਦਾਂ ਜਵਾਈ ਭਾਈ ਹੁੰਦਾ, ਜਾਂ ਆਪਣਾ ਕੋਈ ਲੜਕੀ ਬਣਾ ਤਾਜੀ ਉਹਦਾ ਪ੍ਰਾਹੁਣਾ ਦਾ ਉਹਨਾਂ ਸਤਿਕਾਰ ਕੀਤਾ ਸਾਡਾ। ਸਪੈਸ਼ਲ ਗੈਸਟ ਦਾ ਗੈਸਟ ਬਹੁਤ ਜ਼ਿਆਦਾ। ਫੁੱਲਾਂ ਦੀ ਵਰਖਾ ਨਾਲ ਉਹਨਾਂ ਨੇ ਕੀਤਾ ਸਰਕਾਰ। ਜਿਸ ਟਾਈਮ ਅਸੀਂ ਗਏ ਆ ਉੱਥੇ ਉਸੇ ਵੇਲੇ 5-7 ਮਿੰਟ 150 ਬੰਦਾ ਇਕੱਠਾ ਹੋ ਗਿਆ। ਫਿਰ ਸਾਡੀ ਇੰਨੀ ਖਿਦਮਤ ਕੀਤੀ ਕੋਈ ਦੱਸ ਨਹੀਂ ਸਕਦੇ। ਗੱਲ ਇਹ ਹੈ ਜੀ ਪਿਆਰ ਜੇ ਹੋਣੇ ਆ ਨਾ। ਮੇਰੇ ਪਿਤਾ ਜੀ ਦਾ ਇੱਕ ਯਾਰ ਸੀ ਬਸ਼ੀਰ, ਉਹਦਾ ਭਰਾ ਸਾਦਕ, ਉਹ ਉਮਰੀ ਦੇ ਮੁੰਡੇ ਆ। ਉਹਨਾਂ ਉਹਦਾ ਬਸ਼ੀਰ ਸੀ ਨਾ, ਮੇਰੇ ਗੱਲ ਲਾ ਕੇ ਰੋ ਪਿਆ। ਉਹਨਾਂ ਜਿੱਦਾਂ ਦੇ ਸਰਦਾਰ ਚਲੇ ਗਏ ਭੁੱਖੇ ਆ, ਰੱਜ ਕੇ ਰੋਟੀ ਨਹੀਂ ਖਾਦੀ। ਪ੍ਰੇਮ ਦੇ ਕਰਕੇ, ਮੁਹੱਬਤ ਕਰਕੇ। ਅੱਛਾ ਗੱਲ ਹੈ ਜੀ ਜੇ ਹੁਣ ਪਿਆਰ ਆ ਨਾ, ਹੁਣ ਪਿਆਰ ਹੈ ਤੇ 75-77 ਸਾਲ ਪਹਿਲੇ ਉਦੋਂ ਇਸ ਤੋਂ ਵੀ ਜ਼ਿਆਦਾ ਪਿਆਰ ਸੀ। ਬਹੁਤ ਤੇ ਜ਼ਿਆਦਾ। ਕੁਛ ਸ਼ਰਾਰਤੀ ਲੋਕਾਂ ਨੇ ਜਿਹੜੀ ਸ਼ਰਾਰਤ ਉਸ ਵਕਤ ਕੀਤੀ ਤੇ ਦਿਲਾਂ ਦੇ ਵਿੱਚ ਜਿਹੜਾ ਨਾ ਉਹ ਫਤੂਰ ਆਇਆ ਜ਼ਿਹਨਾਂ ਦੇ ਵਿੱਚ, ਤੇ ਉਹ ਵੱਢ ਟੁੱਕ ਹੋਈ। ਲੇਕਿਨ ਇਨਸਾਨਾਂ ਨੂੰ ਬਚਾਉਣ ਵਾਲੇ ਵੀ ਸਨ ਤੇ ਲੁੱਟਣ ਵਾਲੇ ਵੀ ਸਨ, ਦੋਵਾਂ ਪਾਸੇ। ਤੇ ਜੇ ਹੁਣ ਦੇਖਿਆ ਜਾਵੇ ਤੇ ਫਿਰ ਸੋਚੀਦਾ ਹੈ ਕਿ ਜੇ ਹੁਣ ਇਹਨਾਂ ਪਿਆਰ ਆ ਤੇ ਵੰਡ ਦੇ ਦੌਰਾਨ ਜਿਹੜਾ ਕੰਮ ਜਿਨ੍ਹਾਂ ਨੇ ਕੀਤਾ ਉਹ ਪਤਾ ਨਹੀਂ ਕੋਈ ਕਿਹੜੀ ਮਖਲੂਕ ਕਿੱਥੋਂ ਆ ਗਈ ਸੀ। ਜਿਹੜਾ ਸ਼ਰਾਰਤੀ ਕੰਮ ਦਾ ਕੰਮ ਹੈ, ਸ਼ਰਾਰਤ ਕਰਨੀ। ਹਾਂਜੀ ਅਸੀਂ ਤਾਂ ਨੇ ਮੁਹੱਬਤਾਂ ਬਣਾਓ, ਜਾਈਏ ਤੁਸੀਂ ਵੀ ਜਾਓ ਤੇ ਅਸੀਂ ਵੀ ਆਈਏ। ਨੰਬਰ ਦੇ ਵਿੱਚ ਕੁਝ ਨਹੀਂ ਪਿਆ। ਸੱਚੀ ਗੱਲ। ਪਤਾ ਨਹੀਂ ਕੱਲ ਨੂੰ ਮੈਂ ਮਰ ਜਾਣਾ, ਹਾਂ। ਤੁਸੀਂ ਮਰ ਜਾਣਾ। ਦੁਨੀਆ ਜੱਗ ਮੇਲਾ ਸਰਾਮ ਨਹੀਂ, ਕੋਈ ਤੁਰ ਜਾਂਦਾ ਆ, ਕੋਈ ਆ ਜਾਂਦਾ, ਕੋਈ ਫੁੱਲਾਂ ਨਾਲ ਵੀ ਹੱਸਦਾ ਨਹੀਂ, ਕੋਈ ਕੰਡਿਆਂ ਨਾਲ ਨਿਭਾ ਜਾਂਦਾ ਹੈ। ਉਹਨੇ ਕੀ ਪ੍ਰਭਾਵ ਸਾਡੀ ਜ਼ਿੰਦਗੀ ਦੇ, ਮੈਂ ਕੱਲ ਨੂੰ ਹੀ ਮਰ ਜਾਈਏ। ਹੈ ਆਨੰਦ ਲਓ ਤੇ ਪ੍ਰੇਮ ਭਾਵਨਾ ਰੱਖਾ ਲੈਣੇ। ਤੁਸੀਂ ਗ੍ਰੰਥੀ ਜੇ? ਹਾਂਜੀ ਗ੍ਰੰਥੀ ਸਿੰਘ। ਅੱਛਾ। ਨਹੀਂ ਬਾਬਾ ਜੀ ਦੇ ਬਾਬਾ ਵਿਧੀ ਚੰਦ ਦਲ ਪੰਥ ਦੇ। ਉਹ ਕਿਹੜੀ ਜਗ੍ਹਾ ਹੈ? ਸੁਰ ਸਿੰਘ ਹੀ ਆ ਅੱਛਾ। ਸਾਡਾ ਬਹੁਤ ਵੱਡਾ ਦਲ ਪੰਥ ਆ। ਘੋੜੇ ਹਾਥੀ ਬਾਬਾ ਜੀ, ਬਾਬਾ ਤਾਰ ਸਿੰਘ ਜੀ। ਸੁਰ ਸਿੰਘ ਹਾਥੀ ਅਜੇ ਵੀ ਹੈਗੇ? ਹਾਂ ਵਾਹ ਘੋੜੇ ਬਈ। ਹੈਗੇ ਆ। ਉਹ ਦਲ ਪੰਥ ਆ ਜਿਨ੍ਹਾਂ ਨੇ ਵਿਧੀ ਚੰਦ ਦੇ ਕਿਲੇ ਦੇ ਵਿੱਚ ਘੋੜਾ ਟਪਾ ਕੇ ਖੜਕ ਕਰਿਆ ਹੈ। ਹਾਂ। ਮੁਗਲਾਂ ਰਾਜ ਦੇ ਦੋਵੇਂ ਘੋੜੇ ਲੈ ਕੇ, ਇੱਕ ਕਿਲਾ ਟਪਾ ਕੇ, ਦੂਜਾ ਘਾਈ ਬਣ ਕੇ ਤੇ ਅੰਦਰੋਂ ਜੋਸ਼ੀ ਬਣ ਕੇ ਲੈ ਗਏ। ਇੱਕ ਮਿੱਠਾ ਬਣਾ ਦੇ। ਸ਼ੂਗਰ ਦਾ ਪ੍ਰੋਬਲਮ ਹੋ ਗਿਆ ਸਰਦਾਰ ਜੀ ਨੂੰ, ਹੈ ਨਾ? ਇਹ ਪੈਸੇ ਬਾਹਰ ਕੱਢ। ਮੇਰੇ ਕੋਲ 50 ਰੁਪਏ, ਸਰਦਾਰ ਕੋਲੋਂ 20 ਰੁਪਏ। ਜਿੰਨੇ ਵੀ ਨੇ ਇਹ ਵੀ ਬੜੇ ਨੇ। ਕੀ ਬਾਤ ਹੈ। ਨਾ ਵੀ ਦੇਣ ਤੇ ਕੋਈ ਗੱਲ। ਕੀ ਬਾਤ ਹੈ, ਮੁਹੱਬਤ ਦੀ ਨਿਸ਼ਾਨੀ ਹੈ ਜੀ। ਹੈ ਨਾ ਮੁਹੱਬਤ? ਹਾਂਜੀ ਹੈ। ਮੈਂ 2 ਵਾਰੀ ਪੀਤਾ, ਦੋਵੇਂ ਵਾਰੀ 50 ਰੁਪਏ ਲਏ। 100 ਰੁਪਇਆ ਮੇਰੇ ਕੋਲ ਲਿਆਏ ਨੇ ਤੇ ਤੁਹਾਡੇ ਕੋਲੋਂ 20 ਰੁਪਏ ਲਏ ਨੇ। ਇਹ ਨਿਸ਼ਾਨੀ ਹੈ, ਨਿਸ਼ਾਨੀ। ਇਹ ਮੁਹੱਬਤ ਦੀ ਨਿਸ਼ਾਨੀ ਹੈ।